ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਪ੍ਰਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ। ਸਤਸੰਗ ਦੇ ਵਿੱਚ ਜਿਹੜੀ ਭਗਦੜ ਮੱਚੀ ਹੈ, ਕਹਿੰਦੇ ਦਰਜਨਾਂ ਹੀ ਮੌਤਾਂ ਹੋਈਆਂ, ਕਈ ਤਾਂ ਇੱਕ ਸੈਂਕੜੇ ਤੋਂ ਵੱਧ ਮੌਤਾਂ ਰਿਪੋਰਟ ਕਰ ਰਹੇ ਨੇ ਜੀ। ਜੀ ਦੇਖੋ, ਅੱਡੋ ਅੱਡ ਅੰਕੜਾ ਜਿਹੜਾ ਉਹ ਨਸ਼ਰ ਹੋ ਰਿਹਾ, ਤਾਂ ਅਸੀਂ ਇੱਕ ਜ਼ਿੰਮੇਵਾਰੀ ਨਿਭਾਉਂਦੇ ਹਾਂ, ਕਿਸੇ ਅੰਕੜੇ ਦੀ ਪੁਸ਼ਟੀ ਨਹੀਂ ਕਰਦੇ ਜੀ। ਤਾਂ ਇਸ ਕਰਕੇ ਅਸੀਂ ਦਰਜਨਾਂ ਮੌਤਾਂ ਹੀ ਕਵਾਂਗੇ। ਪਰ ਕੁਝ ਮੀਡੀਆ ਰਿਪੋਰਟਾਂ 122 ਰਿਪੋਰਟ ਕਰ ਰਹੀਆਂ ਸਨ, ਕੋਈ ਕੱਲੀਆਂ 22 ਰਿਪੋਰਟ ਕਰ ਰਹੀਆਂ ਸਨ, ਕੋਈ ਰਿਪੋਰਟਾਂ ਜਿਹੜੀਆਂ 100 ਤੋਂ ਵਧੇਰੇ। ਸੋ ਹਾਲ ਫਿਲਹਾਲ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਅਧਿਕਾਰਤ ਤੌਰ ਤੇ ਪੁਸ਼ਟੀ ਹੋਏਗੀ ਕਿ ਕਿੰਨੀਆਂ ਡੈੱਡ ਬੋਡੀਜ਼ ਹਸਪਤਾਲ 'ਚ ਪੁੱਜਦੀਆਂ, ਤੇ ਉਸ ਤੋਂ ਬਾਅਦ ਹੀ ਅਧਿਕਾਰਤ ਅੰਕੜਾ ਨਿਕਲੇਗਾ। ਪਰ ਮੁੱਢਲੇ ਤੌਰ ਤੇ ਇਹ ਆਪਾਂ ਮੰਨ ਸਕਦੇ ਹਾਂ ਕਿ ਗਿਣਤੀ 100 ਵੀ ਹੋ ਸਕਦੀ ਹੈ, 150 ਵੀ ਹੋ ਸਕਦੀ ਹੈ, ਵਧੇਰੇ ਵੀ ਹੋ ਸਕਦੀ ਹੈ। ਤਾਂ ਇਹ ਇੱਕ ਸਤਸੰਗ ਕਰਵਾਇਆ ਜਾ ਰਿਹਾ ਸੀਗਾ ਹਾਥਰਸ ਦੇ ਵਿੱਚ। ਭੋਲੇ ਬਾਬਾ ਦਾ ਸਤਸੰਗ ਸੀ ਇਹ। ਤੇ ਦੱਸਦੇ ਆ ਕਿ ਉੱਥੇ ਜਦੋਂ ਇਹ ਬਾਹਰ ਨਿਕਲ ਰਹੇ ਸਨ, ਭੀੜ ਬਹੁਤ ਜ਼ਿਆਦਾ ਸੀ। ਤਾਂ ਦੱਸਦੇ ਆ ਕਿ ਉਸ ਵੇਲੇ ਭੱਜ ਦੌੜ ਮੱਚੀ ਹਾਲ ਦੇ ਵਿੱਚ, ਜਦੋਂ ਕੋਈ ਤੱਕ ਮਤੱਕਾ ਪਹਿਲਾਂ ਨਿਕਲਣ ਦੇ ਚੱਕਰ 'ਚ ਹੋਇਆ। ਉਸ ਤੋਂ ਬਾਅਦ ਲੋਕ ਜਿਹੜੇ ਇੱਕ ਦੂਜੇ ਤੇ ਡਿੱਗ ਪਏ। ਗਰਮੀ ਤੁਹਾਨੂੰ ਪਤਾ, ਅੱਤ ਦੀ ਹੁਮਸ ਦੀ ਰੋਤੇ ਆ। ਤੇ ਫਿਰ ਉਹ ਤੋਂ ਬਾਅਦ ਦੱਸਦੇ ਆ ਕਿ ਔਰਤਾਂ ਜਿਹੜੀਆਂ ਨੇ, ਬੀਬੀਆਂ ਜਿਹੜੀਆਂ ਜ਼ਿਆਦਾ ਇਸ ਤਰਾਸਦੀ ਦਾ ਸ਼ਿਕਾਰ ਹੋਈਆਂ ਨੇ। ਅੱਛਾ, ਹੁਣ ਇਹਦੇ ਵਿੱਚ ਇਹ ਸਮਝ ਨਹੀਂ ਆ ਰਹੀ ਕਿ ਰਸਤਾ ਭੀੜਾ ਕਿਵੇਂ ਸੀ, ਕੀ ਹਿਸਾਬ ਕਿਤਾਬ ਹੈ। ਪਰ ਲਾਸ਼ਾਂ ਦੱਸਦੇ ਆ ਕਿ ਬਹੁਤ ਜ਼ਿਆਦਾ ਉੱਥੇ ਆਸੇ ਪਾਸੇ ਖਿਲਰੀਆਂ ਦਿਖਾਈ ਦਿੱਤੀਆਂ ਜਦੋਂ ਇਹ ਸਾਰਾ ਹਾਦਸਾ ਹੋਇਆ। ਦੇਖੋ, ਇਹ ਜਿਹੜਾ ਭੋਲੇ ਬਾਬਾ, ਇਹ ਸਾਬਕਾ ਪੁਲਿਸ ਵਾਲਾ ਹੈ। ਠੀਕ ਹੈ। ਇਹ ਪਹਿਲਾਂ ਪੁਲਿਸ ਦੇ ਵਿੱਚ ਹੁੰਦਾ ਸੀ, ਸ਼ਾਇਦ ਖੁਫੀਆ ਮਹਿਕਮੇ ਦੇ ਵਿੱਚ। ਫਿਰ ਇਹਨੂੰ ਲੱਗਿਆ ਕਿ ਉਹ ਪਬਲਿਕ ਦੀ ਸੇਵਾ ਕਰਨ ਦੇ ਨਾਲੋਂ ਏਦਾਂ ਆ ਜਾਈਏ ਬਾਬਾ ਬਣ ਕੇ ਉਹ ਸੇਵਾ ਕਰੀਏ। ਤੇ ਇਹਦਾ ਵਿਵਾਦ ਮੈਨੂੰ ਯਾਦ ਆ ਕਿ ਉਸ ਵੇਲੇ ਵੀ ਸੁਰਖੀਆਂ 'ਚ ਆਇਆ ਸੀ ਜਦੋਂ ਕਰੋਨਾ ਦੇ ਦੌਰਾਨ ਇਹਨੇ ਆਖਿਆ ਸੀ ਕਿ ਮੈਂ 50 ਕੁ ਬੰਦਿਆਂ ਦੀ ਸੰਗਤ ਦਾ ਸਤਸੰਗ ਕਰਨਾ ਹੈ, ਤੇ ਉੱਥੇ ਭੀੜ ਜੁਟ ਗਈ ਸੀ 50,000। ਉਦੋਂ ਇਹ ਪਤਾ ਨਹੀਂ ਕਿਵੇਂ ਨਿਕਲ ਗਿਆ, ਕਿਵੇਂ ਨਹੀਂ। ਪਰ ਇਹ ਘਟਨਾ ਜਿਹੜੀ ਆ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਲਾਪਰਵਾਹੀ ਤੇ ਜ਼ਰੂਰ ਰਹੀ ਹੋਏਗੀ ਜਿਹੜੀਆਂ ਇੰਨੀਆਂ ਮੌਤਾਂ ਹੋਈਆਂ ਨੇ। ਕਿਉਂਕਿ ਜੇ ਵੱਡੇ ਸ਼ਹਿਰਾਂ ਦੀ ਆਪਾਂ ਗੱਲ ਕਰੀਏ, ਜੇ ਕੋਈ ਇਸ ਤਰ੍ਹਾਂ ਦੀ ਭੀੜ ਵਾਲਾ ਆਯੋਜਨ ਕਰਨਾ ਹੋਵੇ, ਮੈਂ ਤੁਹਾਨੂੰ ਮਿਸਾਲ ਮੋਹਾਲੀ, ਚੰਡੀਗੜ੍ਹ ਦੀ ਦੇ ਦਿੰਦਾ ਕਿ ਇੰਨੀਆਂ NOCs ਲੈਣੀਆਂ ਪੈਂਦੀਆਂ ਕਿ ਬੰਦੇ ਦੀ ਬੱਸ ਹੋ ਜਾਂਦੀ ਆ ਫਾਇਰ ਵਾਲਿਆਂ ਦੀ, ਜਾਂ ਨਿਗਮ ਵਾਲਿਆਂ ਦੀ, ਜਾਂ ਫਲਾਂ ਵਾਲਿਆਂ ਦੀ, ਧਮਕਾ ਵਾਲਿਆਂ ਦੀ। ਇਹਨਾਂ ਬਾਬਿਆਂ ਦਾ ਦੇਖੋ, ਮੈਂ ਵਾਰ-ਵਾਰ ਦੁਹਰਾਉਣਾ ਆਪਣਾ ਫਰਜ਼ ਸਮਝਦਾ ਵਿਅਕਤੀਗਤ ਤੌਰ ਤੇ ਕਿ ਮੈਂ ਕਦੇ ਆਸਥਾ ਜਾਂ ਕਿਸੇ ਵੀ ਧਰਮ ਤੇ ਕੋਈ ਮੈਂ ਚਿੱਕੜ ਨਹੀਂ ਸੁੱਟਦਾ, ਮੈਂ ਕੋਈ ਜ਼ਿਆਦਾ ਆਸਥਾ ਤੇ ਸੱਟ ਨਹੀਂ ਲਾਉਂਦਾ। ਪਰ ਇਹ ਇੱਕ ਸੱਚ ਆ ਕਿ ਜਦੋਂ ਧਾਰਮਿਕ ਆਯੋਜਨ ਹੁੰਦੇ ਆ, ਉਦੋਂ ਜਿਹੜੀ ਸਰਕਾਰ ਹੁੰਦੀ ਆ ਜਾਂ ਪ੍ਰਸ਼ਾਸਨ ਹੁੰਦਾ, ਅਮਲਾ ਫੈਲਾ ਹੁੰਦਾ। ਆਪਾਂ ਜਾਣਦੇ ਹਾਂ ਕਿ ਵੋਟ ਬੈਂਕ ਦੇ ਚੱਲਦੇ ਆ ਬਹੁਤੀ ਸਖਤਾਈ ਇਹ ਕਰਦੇ ਨੇ। ਸੋ ਇਸ ਵਾਸਤੇ ਹੁਣ ਜਦੋਂ ਘਟਨਾ ਵਾਪਰ ਗਈ ਆ, ਕਿਉਂਕਿ ਯੋਗੀ ਨੂੰ ਤਾਂ ਪਹਿਲਾਂ ਹੀ ਚੱਕਣ ਨੂੰ ਫਿਰਦੇ ਸੀਗੇ, ਤੇ ਹੁਣ ਸ਼ਾਇਦ ਬਹਾਨਾ ਵੀ ਬਣ ਸਕਦਾ ਆ। ਸੋ ਹਾਈ ਲੈਵਲ ਦੀ ਮੀਟਿੰਗ ਜਿਹੜੀ ਹੈ ਇਸ ਵੇਲੇ ਯੋਗੀ ਦੀ ਰਿਹਾਇਸ਼ ਤੇ ਚੱਲ ਰਹੀ ਆ। ਯੋਗੀ ਹੋ ਸਕਦਾ ਬਲਡੋਜ਼ਰ ਚਲਾ ਦੇਵੇ,
ਉਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਜਿਵੇਂ ਕਿਹਾ ਕਿ ਜਿਸ ਤਰ੍ਹਾਂ ਭੀੜ ਵਾਲੀ ਥਾਂ ਵਾਸਤੇ ਅਮਲਾ ਫੈਲਾ ਜਿਹੜੀਆਂ NOCs ਜਾਰੀ ਕਰਦਾ ਹੈ, ਜਿੰਨੀ ਕਰੜਾਈ ਜਿੰਨੀ ਸਖਤਾਈ ਰੱਖਦਾ ਹੈ, ਉਨੀ ਇਹਨਾਂ ਆਯੋਜਨਾ ਤੇ ਵੀ ਕਰਨ ਦੀ ਜ਼ਰੂਰਤ ਆ, ਕਿਉਂਕਿ ਜ਼ਿੰਦਗੀ ਆ। ਜ਼ਿੰਦਗੀ ਆ, ਚਾਹੇ ਉਹ ਧਾਰਮਿਕ ਤੌਰ ਤੇ ਜੁਟੀ ਭੀੜ ਦੀ ਹੈ, ਚਾਹੇ ਸਿਆਸੀ ਤੌਰ ਤੇ ਜੁਟੀ ਭੀੜ ਦੀ ਆ, ਚਾਹੇ ਕਿਸੇ ਮਨੋਰੰਜਨ ਦੇ ਪ੍ਰੋਗਰਾਮ ਦੇ ਵਿੱਚ ਜੁੜੀ ਭੀੜ ਦੀ ਆ। ਸੋ ਇਸ ਵਾਸਤੇ ਇਹਨਾਂ ਆਯੋਜਨਾ ਤੇ ਅੱਖ ਰੱਖਣ ਦੀ ਜ਼ਰੂਰਤ ਹੈ, ਧਿਆਨ ਰੱਖਣ ਦੀ ਜ਼ਰੂਰਤ ਹੈ। ਤੁਸੀਂ ਮੈਨੂੰ ਦੱਸੋ, ਆ ਜਿਹੜਾ ਦੇਖਦੇ ਹੋ ਤੁਸੀਂ, ਜਿਹਨੂੰ ਆਪਾਂ ਨਿੱਕੂ ਵਾਲਾ ਬਾਬਾ ਕਹਿੰਦੇ ਆ, ਤੁਸੀਂ ਦੇਖਿਆ ਬਗੇਸ਼ਵਰ ਧਾਮ ਵਾਲਾ ਕਿੰਨਾ ਇਕੱਠ ਹੁੰਦਾ, ਤੇ ਕੀ ਤੁਹਾਨੂੰ ਉਮੀਦ ਹੈ ਜਾਂ ਯਕੀਨ ਹੈ ਕਿ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਫਾਰਮੈਲਿਟੀਆਂ ਪੂਰੀਆਂ ਕਰਦਾ ਹੋਏਗਾ? ਇਹ ਹਰੇਕ ਥਾਂ ਤੇ ਹੀ ਇਸ ਤਰ੍ਹਾਂ ਹੁੰਦਾ, ਚਾਹੇ ਕਿਸੇ ਵੀ ਧਰਮ ਦਾ ਕੋਈ ਵੀ ਬਾਬਾ ਹੋਵੇ, ਚਾਹੇ ਕੋਈ ਆਪਣਾ ਆਪਦਾ ਉਹ ਚਲਾਉਂਦਾ ਹੋਵੇ, ਡੇਰਾ ਵਗੈਰਾ ਚਲਾਉਂਦਾ ਹੋਵੇ, ਇਹ ਥਾਂ ਤੇ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਜੀ ਬਿਲਕੁਲ। ਦੇਖੋ ਮਿੰਟੂ ਜੀ, ਲੋਕਾਂ ਦੀ ਆਸਥਾ ਦੀ ਤੁਸੀਂ ਗੱਲ ਕੀਤੀ ਹੈ, ਤੇ ਧਾਰਮਿਕ ਆਸਥਾ, ਚਲੋ ਠੀਕ ਆ, ਆਪਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਕਈ ਵਾਰੀ ਜਿਹੜਾ ਪਖੰਡਵਾਦ ਆ ਉਹ ਤਾਂ ਸਮਾਜ ਦੇ ਵਿੱਚ ਬਹੁਤ ਨੁਕਸਾਨ ਕਰਦਾ ਮਿੰਟੂ ਜੀ। ਜੀ ਨਹੀਂ, ਉਹ ਤਾਂ ਦੇਖੋ, ਚਲੋ ਪਖੰਡਵਾਦ ਆਪਣੀ ਜਗ੍ਹਾ ਤੇ ਹੈ। ਪਖੰਡ ਫਿਰ ਗੱਲ ਤੇ ਬਾਤ ਨਿਕਲੀ ਹੈ ਤਾਂ ਦੂਰ ਤੱਕ ਜਾਏਗੀ। ਫਿਰ ਪਖੰਡ ਨੂੰ ਫਿਰ ਆਪਾਂ ਕਿਸੇ ਇੱਕ ਧਰਮ ਨਾਲ ਨਹੀਂ ਬੰਨ ਸਕਦੇ। ਹਾਂਜੀ ਬਿਲਕੁਲ, ਇੱਕ ਧਰਮ ਸਾਰੇ ਧਰਮਾਂ ਦੀ ਗੱਲ ਕਰਨੀ ਪਊਗੀ ਕਿ ਸਾਰੇ ਧਰਮਾਂ 'ਚ ਵੀ ਪਖੰਡੀ ਨਿਕਲ ਆਉਂਦੇ ਆ, ਪਖੰਡੀ ਨਿਕਲ ਆਉਂਦਾ। ਹਾਂਜੀ, ਕੋਈ ਕਿਸੇ ਗੱਲ ਇਹ ਹੈ ਕਿ ਹਾਂਜੀ, ਗੱਲ ਇਹ ਹੈ ਕਿ ਪਖੰਡਵਾਦ ਦਾ ਚਲੋ ਖੰਡਨ ਹੋਣਾ ਚਾਹੀਦਾ, ਪਰ ਮੇਰਾ ਕੰਸਰਨ ਹੈ ਆਯੋਜਨ ਦਾ, ਕਿ ਕੋਈ ਵੀ ਧਾਰਮਿਕ ਆਯੋਜਨ, ਚਾਹੇ ਪਖੰਡਵਾਦ ਨਹੀਂ ਵੀ, ਗੈਰ ਪਖੰਡਵਾਦੀ ਆ, ਭਾਵੇਂ ਕੁਝ ਵੀ ਆ, ਜੋ ਵੀ ਹੈ, ਜਿੱਥੇ ਵੀ ਭੀੜ ਹੈ, ਕਿਉਂਕਿ ਹਰੇਕ ਜਾਨ ਦੀ ਜਿਹੜੀ ਹਿਫਾਜ਼ਤ ਕਰਨੀ ਉਹ ਸਰਕਾਰ ਦਾ, ਪ੍ਰਸ਼ਾਸਨ ਦਾ ਫਰਜ਼ ਆ, ਤੇ ਇਹ ਜ਼ਿੰਮੇਵਾਰੀ ਆਯੋਜਕਾਂ ਦੀ ਵੀ ਬਣਦੀ ਆ। ਤੇ ਆਪਾਂ ਚੱਲੀਏ, ਤੁਸੀਂ ਦੇਖਿਆ ਸੀ ਨਾ ਇੱਕ ਵਾਰੀ ਨਗਰ ਕੀਰਤਨ 'ਚ ਵਿਸਫੋਟ ਹੋ ਗਿਆ ਸੀ ਆਪਣੇ, ਕਿੰਨੇ ਮਤਲਬ ਕਿ ਬੱਚੇ ਵੀ ਸ਼ਾਇਦ ਬਾਝੇ ਦੇ ਵਿੱਚ, ਉਹ ਕਿੰਨਾ ਪਟਾਸ ਚਲਾ ਰਹੇ ਸਨ। ਉਦੋਂ ਕਿੰਨੀ ਆਲੋਚਨਾ ਕੀਤੀ ਲੋਕਾਂ ਨੇ ਕਿ ਯਾਰ, ਮਤਲਬ ਕਿ ਨਗਰ ਕੀਰਤਨ ਹੈ ਜਿਹੜਾ, ਉਹਨੂੰ ਤੁਸੀਂ ਇਸ ਤਰ੍ਹਾਂ ਕਿਉਂ ਚਲਾ ਰਹੇ ਹੋ, ਨਾਲ ਪਟਾਸ ਕਿਉਂ ਚਲਾ ਰਹੇ? ਤਾਂ ਪਟਾਸ ਦਾ ਧਮਾਕਾ ਹੋ ਗਿਆ ਸੀ। ਤੇ ਮਿੰਟੂ ਜੀ, ਰੁਕ ਕਰਕੇ ਆਪਾਂ ਜਲੰਧਰ ਪੱਛਮੀ ਦਾ ਅਕਾਲੀ ਉਮੀਦਵਾਰ ਕਹਿੰਦੇ ਹੁਣ ਆਮ ਆਦਮੀ ਪਾਰਟੀ 'ਚ ਚਲੇ ਗਏ। ਦੇਖੋ ਗੱਲ ਇਹ ਆ ਕਿ ਮੈਂ ਤੇ ਅੱਗੇ ਕਹਿੰਦਾ ਹੁੰਦਾ ਕਿ ਚੋਣ ਨਿਸ਼ਾਨ ਹੈ ਤੱਕੜੀ ਦੇ ਉੱਤੇ ਮੁੱਠਾ ਜਿਹਾ ਲੱਗਾ ਹੁੰਦਾ। ਪਹਿਲਾਂ ਮਤਲਬ ਕਿ ਦੋ ਹੱਥ ਸੀ ਤੱਕੜੀ ਨੂੰ, ਮਤਲਬ ਸੁਖਬੀਰ ਸਿੰਘ ਬਾਦਲ ਦਾ ਵੀ ਤੇ ਜੋ ਬੀਬੀ ਖੜੇ ਸਨ। ਬਾਅਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੱਥ ਚੁੱਕ ਲਿਆ ਤੇ ਬੀਬੀ ਜੀ ਇਕੱਲੇ ਰਹਿ ਗਏ। ਉਹ ਜਿਹੜਾ ਮੁੱਠਾ ਜਿਹਾ ਲੱਗਾ ਹੁੰਦਾ ਤੱਕੜੀ ਤੇ, ਹੁਣ ਉਹਨਾਂ ਨੇ ਵੀ ਕਹਿ ਲਓ ਕਿ ਹੱਥੋਂ ਹਟਾ ਲਿਆ ਤੇ ਤੱਕੜੀ ਜਿਹੜੀ ਉਹ ਕੱਲੀ ਰਹਿ ਗਈ ਆ। ਜਲੰਧਰ ਵੈਸਟ ਦੇ ਵਿੱਚ ਤੱਕੜੀ ਕੱਲੀ ਆ ਜੀ। ਕਿਉਂਕਿ ਸਿੰਬਲ ਤੇ ਉਹਨਾਂ ਨੂੰ ਅਲਾਟ ਹੋ ਚੁੱਕਾ ਨਾ। ਅਕਾਲੀ ਕਹਿੰਦੇ ਆ ਕਿ ਅਸੀਂ ਇਸ ਬੀਬੀ ਨੂੰ ਬਈ ਸਮਰਥਨ ਨਹੀਂ ਦਿੰਦੇ, ਅਸੀਂ ਤੇ ਸਮਰਥਨ ਦੇਣਾ ਹਾਥੀ ਨੂੰ, ਤੇ ਉੱਥੇ ਤੇ ਤੱਕੜੀ ਲਵਾਰਸ ਹੋ ਗਈ ਇੱਕ ਤਰ੍ਹਾਂ ਨਾਲ। ਤੇ ਜਿਹੜੀ ਬੀਬੀ ਕੱਲ ਤੱਕ ਉਮੀਦਵਾਰ ਸੀ, ਕਹਿੰਦੇ ਬਾਗੀ ਧੜੇ ਵੱਲੋਂ ਆ, ਚਲੋ ਅਸੀਂ ਜਿਤਾਵਾਂਗੇ, ਉਹ ਬਾਗੀ ਧੜੇ ਤੋਂ ਵੀ ਬਾਗੀ ਹੋ ਗਈ ਹੈ ਬੀਬੀ। ਕੀ ਕਰੋਗੇ ਤੁਸੀਂ? ਮੈਂ ਅੱਜ 3-4 ਇਹਨਾਂ ਦੇ ਲੀਡਰਾਂ ਨੂੰ ਫੋਨ ਲਾਇਆ ਜਿਹੜੇ ਅੱਜ ਕੱਲ ਬਗਾਵਤ ਦੇ ਰੌਂ ਦੇ ਵਿੱਚ ਜੀ। ਰਖੜਾ ਸਾਹਿਬ ਨੂੰ ਮੈਂ ਪੁੱਛਿਆ ਤੇ ਰਖੜਾ ਸਾਹਿਬ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ। ਕਮਾਲ ਹੋ ਗਈ ਹੈ। ਰਖੜਾ ਸਾਹਿਬ ਮੋਢੀਆਂ ਚੋਂ ਨੇ, ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਥੋੜਾ ਬਾਹਰ ਆਇਆ। ਹੱਦ ਹੋ ਗਈ ਆ। ਇੱਕ ਹੋਰ ਲੀਡਰ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਮੇਰੇ ਘਰ ਵਾਲੇ ਬਿਮਾਰ ਨੇ ਤੇ ਮੈਂ ਤੇ ਬਾਹਰ ਆਇਆ। ਰੁਕ ਕੇ ਗੱਲ ਕਰ। ਸਵਾਲ ਮੇਰਾ ਇਹੀ ਸੀ ਕਿ ਕੀ ਬੀਬੀ ਜੀ ਤੁਹਾਡੀ ਸਹਿਮਤੀ ਨਾਲ ਗਏ ਨੇ ਜੀ? ਤੇ ਜੇ ਬੀਬੀ ਜੀ ਨੇ ਤੁਹਾਨੂੰ ਪੁੱਛਿਆ ਹੀ ਨਹੀਂ ਤਾਂ ਤੁਸੀਂ ਪਿਛਲੇ 5 ਦਿਨ ਤੋਂ ਦਮਗਜ਼ੇ ਮਾਰਦੇ ਹੋ ਕਿ ਅਸੀਂ ਇਕੱਠੇ ਹਾਂ ਜੀ, ਅਸੀਂ ਇਕੱਠੇ ਹਾਂ। ਯਾਨੀ ਯਕੀਨ ਤੁਹਾਡਾ ਵੀ ਕੋਈ ਨਹੀਂ ਹੈ। ਤੁਹਾਡੇ ਚੋਂ ਕਿਹੜੇ ਨੇ ਕਿਹਦੀ ਸਵਾਰੀ ਕਰ ਲੈਣੀ ਹੈ? ਅਸੀਂ ਇਸੇ ਕਰਕੇ ਤੇ ਕਹਿੰਦੇ ਆ ਨਾ ਕਿ ਇਹ ਹੱਥ ਮੇਰੇ ਅਜਮਾਏ ਹੋਏ ਹੈ ਕਿ ਭਾਈ ਜਦੋਂ ਤੁਸੀਂ ਦੂਜਿਆਂ ਦੀਆਂ ਕਰਤੂਤਾਂ ਦੱਸਦੇ ਹੋ ਤਾਂ ਲੋਕ ਤੁਹਾਡੀ ਰਾਜਨੀਤੀ ਤੋਂ ਵੀ ਵਾਕਿਫ ਨੇ। ਗੱਲ ਕੀ ਹੈ ਕਿ ਬੀਬੀ ਜ਼ਕੀਰ ਕੌਰ ਦੱਸਦੇ ਆ ਅਕਾਲੀ ਕਿ ਇਹਨਾਂ ਨੇ ਜੋ ਜ਼ੋਰ ਦੇ ਕੇ ਉਮੀਦਵਾਰ ਖੜਾ ਕੀਤਾ ਸੀਗਾ ਨਾ ਬੀਬੀ ਜੀ ਨੂੰ, ਬੇਸਿਕਲੀ ਅਕਾਲੀ ਇਹ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਰੀ ਕਿ ਬਈ ਉੱਥੋਂ ਸਾਨੂੰ ਲੜਨ ਦਾ ਕੋਈ ਤੁਕ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਇਹ ਸੀਟ ਰਵਾਇਤੀ ਤੌਰ ਤੇ ਭਾਜਪਾ ਦੇ ਖਾਤੇ 'ਚ ਸੀ। ਅਸੀਂ ਇਹ ਚਾਹੁੰਦੇ ਸੀ ਕਿ 2-3 ਸਾਲ ਇੱਥੇ ਅਸੀਂ ਆਪਦਾ ਵਰਕ ਕਰੀਏ, ਗਰਾਊਂਡ ਤਿਆਰ ਕਰੀਏ, ਉਸ ਤੋਂ ਬਾਅਦ 27 ਜਾ ਕੇ ਇਲੈਕਸ਼ਨ ਲੜ ਲਵਾਂਗੇ।
ਤਾਂ ਕਹਿੰਦੇ ਜੀ ਜ਼ੋਰ ਦੇ ਕੇ ਬੀਬੀ ਜਗੀਰ ਕੌਰ ਜੀ ਨੇ ਟਿਕਟ ਦਵਾ ਦਿੱਤੀ। ਤੇ ਹੁਣ ਬੀਬੀ ਜਗੀਰ ਕੌਰ ਜੀ ਨੂੰ ਵੀ ਪੁੱਛਣ ਵਾਲਾ ਕਿ ਤੁਸੀਂ ਸਾਰੇ ਇਕੱਠੇ ਸੀ, ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਰਹੇ ਸਨ, ਮੈਂ ਉਹਨਾਂ ਨੂੰ ਵੀ ਫੋਨ ਲਾਇਆ, ਚੱਕਿਆ ਨਹੀਂ ਉਹਨਾਂ ਨੇ, WhatsApp ਤੇ ਵੀ ਕੀਤਾ ਸੀ ਵੀ ਦੱਸੋ। ਗੱਲ ਇਹ ਆ ਕਿ ਬਈ ਤੁਸੀਂ ਕਹਿ ਰਹੇ ਸੀ ਕਿ ਅਸੀਂ ਜਾ ਕੇ ਉੱਥੇ ਪ੍ਰਚਾਰ ਕਰਨਾ, ਇਹਨਾਂ ਦੇ ਹੱਕ 'ਚ ਜਿਤਾਵਾਂਗੇ, ਵੀ ਜਾਂ ਤਾਂ ਹੁਣ ਲੋਕਾਂ ਨੂੰ ਸਪਸ਼ਟ ਕਰੋ ਕਿ ਤੁਹਾਡੀ ਸਹਿਮਤੀ ਨਾਲ ਗਏ ਨੇ ਬੀਬੀ ਜੀ। ਜੇ ਸਹਿਮਤੀ ਨਾਲ ਗਏ ਨੇ ਤੇ ਮੰਨੀਏ ਕਿ ਆਲਰਾਊਂਡਰ ਦੀ ਤਰ੍ਹਾਂ ਤੁਸੀਂ ਵੀ ਸਾਰੇ ਪਾਸੇ ਹੀ ਖੇਡ ਲੈਂਦੇ ਜੇ। ਭਾਰਤੀ ਜਨਤਾ ਪਾਰਟੀ ਨਾਲ ਵੀ ਕੁਝ ਜਣਿਆਂ ਦੀ ਗੰਢ ਸੰਡ, ਅਕਾਲੀ ਤੁਸੀਂ ਹੈਗੇ ਹੀ ਹੋ, ਤਾਂ ਹੁਣ ਆਮ ਆਦਮੀ ਪਾਰਟੀ 'ਚ ਵੀ ਸਹਿਮਤੀ ਨਾਲ ਭੇਜ ਦਿੱਤਾ। ਤੇ ਜੇ ਸਹਿਮਤੀ ਨਾਲ ਗਈ ਹੋਈ ਨਹੀਂ ਬੀਬੀ, ਤਾਂ ਫਿਰ ਮੈਂ ਉਹੀ ਕਹਿ ਰਿਹਾ ਕਿ ਕੀ ਤੁਹਾਡੇ ਤੇ ਯਕੀਨ ਕੀਤਾ ਜਾ ਸਕਦਾ ਕਿ ਗਾਂ ਜਾ ਕੇ ਤੁਸੀਂ ਕਿਸੇ ਦੀ ਝੋਲੀ 'ਚ ਨਹੀਂ ਡਿੱਗੋਗੇ। ਤੇ ਆਹੀ ਗੱਲਾਂ ਨੇ ਅੱਗੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਵਾ। ਖੈਰ ਚਲੋ, ਆਪੋ ਆਪਣੀ ਚੋਣ ਆ ਜੀ, ਆਪੋ ਆਪਣੀ ਮਰਜ਼ੀ ਆ, ਤੇਰਾ ਦਿਲ ਮਰਜ਼ੀ ਦਾ ਮਾਲਕ, ਅਸੀਂ ਰੋਕਣ ਵਾਲੇ ਕੌਣ ਹੁੰਦੇ। ਤਾਂ ਗੱਲ ਇਹ ਆ ਕਿ ਬਈ ਜਿਹਨੇ ਜਿੱਧਰੋਂ ਖੇਡਣਾ ਖੇਡੀ ਜਾਵੇ। ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਖੁਸ਼ੀ ਮਨਾ ਲਈ ਆ ਕਿ ਦੇਖੋ ਜੀ ਅਕਾਲੀਆਂ ਦਾ ਉਮੀਦਵਾਰ ਹੀ ਸਾਡੇ ਹੱਕ 'ਚ ਬਹਿ ਗਿਆ। ਨਤੀਜਾ ਹੁਣ ਦੇਖੋ ਕਿਹਦੇ ਹੱਕ 'ਚ ਪੈਂਦਾ ਆ, ਪਰ ਕਾਫੀ ਚਰਚਾ ਰਹੀ ਹੈ ਇਸ ਖਬਰ ਦੀ ਅੱਜ ਦਿਨ ਭਰ। ਜੀ। ਤੇ ਅਮਰਿਤਪਾਲ ਸਿੰਘ ਨੇ ਸਹੁੰ ਬਾਰੇ ਪੱਤਰ ਲਿਖਿਆ ਜੀ। ਇਸ ਪੱਤਰ ਦੀ ਪੁਸ਼ਟੀ ਕੀਤੀ ਹੈ ਜੀ ਰਾਜਦੇਵ ਸਿੰਘ ਖਾਲਸਾ ਨੇ ਸਾਡੀ ਟੀਮ ਨਾਲ। ਤਾਂ ਉਹ ਕਹਿੰਦੇ ਨੇ ਕਿ ਪੱਤਰ ਲਿਖ ਦਿੱਤਾ ਜੀ। ਪੱਤਰ ਜਿਹੜਾ ਫਿਰ ਉਹ ਪਹੁੰਚਿਆ ਵਾ ਅੰਮ੍ਰਿਤਸਰ DC ਕੋਲ। ਅੰਮ੍ਰਿਤਸਰ DC ਨੇ ਮੂਵ ਕੀਤਾ ਹੈਗਾ ਹੋਮ ਸੈਕਟਰੀ ਕੋਲ, ਤੇ ਹੋਮ ਸੈਕਟਰੀ ਨੇ ਚੀਫ ਸੈਕਟਰੀ ਨੂੰ ਭੇਜਿਆ, ਤੇ ਚੀਫ ਸੈਕਟਰੀ ਨੇ ਸਪੀਕਰ ਨੂੰ। ਤਾਂ ਸਪੀਕਰ ਹੁਣ ਜੇਲ੍ਹ ਪ੍ਰਸ਼ਾਸਨ ਨੂੰ ਕਦੋਂ ਭੇਜਦੇ ਆ ਇਹ ਤੇ ਬਈ ਆਪਾਂ ਕਹਿ ਨਹੀਂ ਸਕਦੇ, ਤੇ ਨਾ ਹੀ ਉਹਨਾਂ ਨੇ ਪੁਸ਼ਟੀ ਕੀਤੀ ਆ। ਦੇਖੋ ਗੱਲ ਇਹ ਆ ਕਿ ਇਹ ਚੀਜ਼ ਜਿਹੜੀ ਆ ਸੁਭਾਵਿਕ ਆ, ਪ੍ਰੋਸੀਜਰ ਦੇ ਵਿੱਚ ਪੈਣੀ ਸੀਗੀ, ਫਿਰ ਉਸ ਤੋਂ ਬਾਅਦ ਹੀ ਇਹਦੇ ਤੇ ਕੋਈ ਫੈਸਲਾ ਆਉਣਾ। ਹਾਲਾਂਕਿ ਅੱਜ ਕੁਝ ਅਖਬਾਰਾਂ ਦੇ ਵਿੱਚ ਤੁਸੀਂ ਖਬਰ ਜਿਹੜੀ ਛਪੀ ਵੇਖੀ ਹੋਏਗੀ ਕਿ ਅਮਰਤਪਾਲ ਸਿੰਘ ਦੀ ਜਿਹੜੀ ਸਹੁੰ ਉਹ ਹੋਏਗੀ, ਪਰ ਉਹ ਰਸ਼ੀਦ ਵਾਲੀ ਖਬਰ ਨੂੰ ਹੀ ਕੁਝ ਪੰਜਾਬ ਦੇ ਅਖਬਾਰਾਂ ਨੇ ਗਲਤ ਤਰੀਕੇ ਨਾਲ ਛਾਪ ਦਿੱਤਾ ਜੀ। ਸਹੁੰ ਦੀ ਕੋਈ ਤਰੀਕ ਮਿੱਥੀ ਨਹੀਂ ਗਈ, ਸਹੁੰ ਨੂੰ ਹਾਲੇ ਯਾਨੀ ਅਲਾਉ ਨਹੀਂ ਕੀਤਾ ਗਿਆ, ਮਤਲਬ ਕਿ ਅਧਿਕਾਰਤ ਤੌਰ ਤੇ ਉਹ ਆਹੀ ਪ੍ਰੋਸੀਜਰ ਆ ਜਿਹੜਾ ਇਹਨਾਂ ਨੇ ਅਖਤਿਆਰ ਕੀਤਾ ਆ। ਤਾਂ ਮੁੱਢਲੇ ਤੌਰ ਤੇ ਕੀ ਆ ਕਿ ਸਪੀਕਰ ਵਾਲਾ ਜਿਹੜਾ ਪ੍ਰੋਸੀਜਰ ਹੈ ਉਹ ਫੋਲੋ ਕੀਤਾ ਜਾ ਰਿਹਾ, ਉਹ ਫੋਲੋ ਕੀਤਾ ਜਾ ਰਿਹਾ। ਤਾਂ ਉਸ ਤੋਂ ਬਾਅਦ ਕੀ ਹੈ ਕਿ ਪ੍ਰਵੀਨ ਜੀ, ਜੇ ਮੰਨ ਲਓ ਸਪੀਕਰ ਤੈਅ ਸਮੇਂ 'ਚ ਸਭ ਕੁਝ ਨਹੀਂ ਕਰਦੇ, ਤਾਂ ਉਸ ਤੋਂ ਪਹਿਲਾਂ ਹੀ ਇੱਕ ਛੋਟੀ ਜਿਹੀ ਜਾ ਕੇ ਅਰਜ਼ੀ ਸੁਪਰੀਮ ਕੋਰਟ 'ਚ ਰੱਖ ਦਿੱਤੀ ਜਾਊਗੀ ਕਿ ਸਾਡੇ ਸੰਵਿਧਾਨਕ ਅਧਿਕਾਰ ਨੂੰ ਬਚਾਓ। ਤਾਂ ਸੁਪਰੀਮ ਕੋਰਟ ਇੱਕ ਅੱਧੀ ਤਰੀਕ ਤੇ ਉਹਨਾਂ ਨੂੰ ਸੱਦ ਕੇ, ਜੋ ਵੀ ਐਡੀਸ਼ਨਲ ਸੋਲਿਸਿਟਰ ਜਨਰਲ ਹੋਏਗਾ ਉਹਨਾਂ ਨੂੰ ਸੱਦ ਕੇ ਆਰਡਰ ਕਰ ਦੇਗਾ। ਤਾਂ ਕੋਈ ਰੁਕਾਵਟ ਹੀ ਹੈ ਨਹੀਂ, ਕੋਈ ਚੱਕਰ ਹੀ ਹੈ ਨਹੀਂ। ਜੇ ਨਾਲੇ ਇੰਜੀਨੀਅਰ ਰਾਸ਼ਿਦ ਨੂੰ ਇਜਾਜ਼ਤ ਮਿਲ ਸਕਦੀ ਹੈ ਤਾਂ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ। ਦੂਜੀ ਗੱਲ, ਰਾਜਦੇਵ ਸਿੰਘ ਖਾਲਸਾ ਨੇ ਅੱਜ ਇੱਕ ਹੋਰ ਵੱਡਾ ਖੁਲਾਸਾ ਕੀਤਾ ਆ, ਉਹ ਇਹ ਆ ਕਿ ਜਿਹੜੇ ਐਲਾਨ ਹੋ ਰਹੇ ਆ ਜ਼ਿਮਨੀ ਚੋਣਾਂ ਵਾਸਤੇ, ਉਹਨਾਂ ਆਖਿਆ ਜੀ ਕਿ ਹਾਲੇ ਤੇ ਭਾਈ ਸਾਹਿਬ ਨੇ ਕੋਈ ਮਨਸੂਬਾ ਹੀ ਨਹੀਂ ਸਪਸ਼ਟ ਕੀਤਾ ਕਿ ਜ਼ਿਮਨੀ ਚੋਣਾਂ ਲੜਨੀਆਂ ਕਿ ਨਹੀਂ। ਉਹ ਕਹਿੰਦੇ ਜੀ ਮੇਰੀ ਗੱਲ ਹੁੰਦੀ ਹੈ ਟੈਲੀਫੋਨ ਤੇ। ਮੈਂ ਪੁੱਛਿਆ ਸੀ, ਮੈਂ ਕਿਹਾ ਜੀ ਤੁਸੀਂ ਅਧਿਕਾਰਤ ਤੌਰ ਤੇ ਜੇ ਵਕੀਲ ਜੀ ਉਹਨਾਂ ਦੇ, ਕਿਉਂਕਿ ਵਕੀਲ ਵੀ ਕਈ ਲੱਗਦੇ ਆ ਸਾਨੂੰ ਉਹਨਾਂ ਦੇ। ਤਾਂ ਉਹ ਕਹਿੰਦੇ ਕਿ ਹਾਂਜੀ ਮੈਂ ਅਧਿਕਾਰਤ ਤੌਰ ਤੇ ਵਕੀਲ ਹਾਂ, ਜੇਲ੍ਹ ਦੇ ਵਿੱਚ ਮੇਰਾ ਨੰਬਰ ਐਡ ਕੀਤਾ ਗਿਆ, ਮੈਂ ਇੱਕ ਵਕੀਲ ਦੇ ਤੌਰ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਅਧਿਕਾਰਤ ਹਾਂ। ਠੀਕ ਹੈ। ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਹੁਣ ਕੀ ਚੱਲ ਰਿਹਾ ਕੀ ਨਹੀਂ। ਤੇ ਜੇ ਅਕਾਲੀ ਦਲ ਦੇ ਬਾਗੀ ਧੜੇ ਦੀ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਜੱਲੂਪੁਰ ਖੇੜਾ ਪਹੁੰਚੇ ਸਨ, ਉਹ ਕਹਿੰਦੇ ਜੀ ਜਿੱਥੇ ਮਰਜ਼ੀ ਤੁਰੇ ਫਿਰਨ, ਅਸੀਂ ਕਿਸੇ ਧੜੇ ਦੀ ਪ੍ਰਧਾਨਗੀ ਕਿਉਂ ਕਬੂਲ ਕਰਾਂਗੇ ਬਈ। ਉਹ ਕਹਿੰਦੇ ਆ ਜੀ ਸਾਡੀ ਤਾਂ ਸਾਰੀ ਲੀਡਰਸ਼ਿਪ ਦੀ ਅਗਵਾਈ ਹੋਊਗੀ, ਅਕਾਲੀ ਲੀਡਰਸ਼ਿਪ ਦੀ, ਅਸੀਂ ਅਕਾਲੀ ਦਲ ਦੀ ਅਗਵਾਈ ਕਰਾਂਗੇ 1920 ਵਾਲੇ ਦੀ। ਛੱਡੋ ਤੁਸੀਂ ਇਹ ਗੱਲਾਂ, ਕਿਉਂਕਿ ਉਹ ਕਹਿੰਦੇ ਜੀ ਅਸੀਂ ਕੌਮ ਨੂੰ ਪ੍ਰਵਾਨਿਤ ਹੋ ਚੁੱਕੇ ਆ। ਮਤਲਬ ਕਿ ਗੱਲਾਂ ਖਾਸੀਆਂ ਨਿਕਲ ਰਹੀਆਂ ਨਾ। ਇੱਕ ਪਾਸੇ ਜੇ ਤੁਸੀਂ ਵੇਖੋਗੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਚਰਚੇ ਸਨ ਕਿ ਉਹਨਾਂ ਨੂੰ ਵਾਗਡੋਰ ਸੌਂਪੀ ਜਾ ਸਕਦੀ ਆ, ਤੇ ਨਾਲ ਦੀ ਨਾਲ ਫਿਰ ਰਾਜਦੇਵ ਸਿੰਘ ਖਾਲਸਾ ਮੈਦਾਨ 'ਚ ਆ ਗਏ। ਉਹਨਾਂ ਕਿਹਾ ਠਹਿਰ ਕਾਕਾ ਠਹਿਰ, ਜਾਂ ਸਾਡਾ ਵੀ ਵਰਜਨ ਸੁਣੋ। ਅਸੀਂ ਉਹ ਕਹਿੰਦੇ ਆ ਕਿ ਵੀ ਕੌਮ ਵੱਲੋਂ ਪ੍ਰਵਾਨ ਹੋ ਚੁੱਕੇ ਭਾਈ ਸਾਹਿਬ, ਉਹ ਹੀ ਸਮੁੱਚੀ ਅਗਵਾਈ ਕਰਨਗੇ ਅਕਾਲੀ ਦਲ ਦੀ। ਜੀ। ਤੇ ਮਿੰਟੂ ਜੀ, ਸੁਖਬੀਰ ਬਾਦਲ ਆਖਰੀ ਕਿਲਾ ਬਚਾਉਣ ਦੇ ਲਈ ਜਦੋਜਹਿਦ ਦੇ ਵਿੱਚ ਨੇ ਜੀ। ਦੇਖੋ ਸੁਖਬੀਰ ਸਿੰਘ ਬਾਦਲ ਹੁਣ ਅੱਕੀ ਪਲਾਈ ਹੱਥ ਮਾਰਨ ਵਾਲੀ ਗੱਲ ਹੁੰਦੀ ਆ ਕਿ ਉਹ ਆਪਦੇ ਵਿੰਗ ਜਿਹੜੇ ਹੈਗੇ ਉਹਨਾਂ ਦੇ, ਮਤਲਬ ਕਿ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਸੱਦਿਆ ਸੀ ਯੂਥ ਵਿੰਗ, ਫਿਰ ਇਸਤਰੀ ਵਿੰਗ, ਅੱਜ SCPC
ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਆ। ਹੁਣ ਵੀ ਇੱਕ ਟੈਲੀਵਿਜ਼ਨ ਚੈਨਲ ਤੇ ਧਾਮੀ ਸਾਹਿਬ ਬੋਲ ਰਹੇ ਸਨ, ਉਹ ਕਹਿੰਦੇ ਕਿ ਬਈ ਸਿੱਖਾਂ ਦੀ ਜਿਹੜੀ ਪਾਰਟੀ ਆ ਅਕਾਲੀ ਦਲ, ਇਸ ਨੂੰ ਕਮਜ਼ੋਰ ਕਰਨ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਮਤਲਬ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਬੋਲ ਰਹੇ ਸਨ। ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਬਈ ਇਹ ਜਿਹੜਾ ਕਿਲ੍ਹਾ ਬਚਾਉਣ ਦਾ ਆਖਰੀ ਯਤਨ ਆ, ਇਹ ਵਿਖਾਉਣ ਦਾ ਜਿਹੜਾ ਯਤਨ ਆ ਕਿ ਬਈ ਵਿੰਗ ਮੇਰੇ ਨਾਲ ਆ, ਜ਼ਿਆਦਾਤਰ ਡੈਲੀਗੇਟ ਮੇਰੇ ਨਾਲ ਆ, ਸਰਕਲ ਇੰਚਾਰਜ, ਜ਼ਿਲ੍ਹਾ ਪ੍ਰਧਾਨ ਉਹ ਸਾਡੇ ਨਾਲ ਆ। ਤਾਂ ਇਹ ਤਾਂ ਕੁਝ ਕੁ ਲੀਡਰ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੀ ਸ਼ਾਇਦ, ਕਿਉਂਕਿ ਅਧਿਕਾਰਤ ਤੌਰ ਤੇ ਬੀਬਾ ਬਾਦਲ, ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਇਹ ਜਿਹੜੇ ਰਾਜਨੇਤਾ ਨੇ ਉਹ ਕਹਿ ਚੁੱਕੇ। ਬਲਵਿੰਦਰ ਸਿੰਘ ਭੁੰਦੜ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ 70 ਸਾਲ ਅਸੀਂ ਕਾਂਗਰਸ ਦੇ ਨਾਲ ਲੜਦੇ ਰਹੇ ਹਾਂ, ਪਰ ਭਾਰਤੀ ਜਨਤਾ ਪਾਰਟੀ ਤੇ ਸਿੱਖਾਂ ਦੇ ਨਾਲ ਕਾਂਗਰਸ ਤੋਂ ਵੀ ਵਧੇਰੇ ਮਾੜਾ ਕਰ। ਤੁਸੀਂ ਸੋਚ ਕੇ ਦੇਖੋ। ਤਾਂ ਇਹ ਹੁਣ ਜਿਹੜਾ ਸਾਰਾ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲ ਰਿਹਾ ਹੈ, ਜਾਂ ਇਹ ਜਿਹੜੀਆਂ ਕਸਰਤਾਂ ਜਿਹੜੀਆਂ ਉਹ ਹੋ ਰਹੀਆਂ ਨੇ, ਲਓ ਖਬਰ ਆ ਗਈ ਆ ਪ੍ਰਵੀਨ ਜੀ, ਇੱਕ ਵੱਡੀ ਖਬਰ ਆ ਗਈ ਆ ਜੀ। ਸ਼ੁਰੂ ਬਣੀ ਅਕਾਲੀ ਦਲ ਉਮੀਦਵਾਰ ਸਰਜੀਤ ਕੌਰ ਦਾ ਯੂ ਟਰਨ ਆ ਗਿਆ। ਲਓ ਮੁੜ ਜਲੰਧਰ ਤੋਂ ਚੋਣ ਲੜਨ ਦਾ ਐਲਾਨ। ਆ ਦੇਖ ਲਓ, ਮੈਂ ਕੀ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ। ਆ ਪ੍ਰਮਾਣਿਤ ਹੋ ਗਈ ਨਾ ਗੱਲ ਚੱਲਦੇ ਸਵੇਰੇ ਦੁਪਹਿਰੇ ਉਹਨਾਂ ਨੇ ਬਈ ਸਰੋਪਾ ਪਵਾ ਲਿਆ ਜਾ ਕੇ। ਉਹ ਗੱਲ ਚ ਜਿਹੜਾ ਪਾਉਂਦੇ ਨੇ ਉਹ ਸਰੋਪਾ ਨਹੀਂ ਆਪਾਂ ਕਵਾਂਗੇ, ਜੋ ਪਾਰਟੀ ਦਾ ਚੋਣ ਨਿਸ਼ਾਨ ਪਾਉਂਦੇ ਨੇ, ਸੌਰੀ। ਤੇ ਹੁਣ ਆ ਖਬਰ ਸਕਰੀਨ ਤੇ ਆ ਗਈ ਆ ਕਿ ਮੁੜ ਉਹਨਾਂ ਨੇ ਜਲੰਧਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਹੈ ਕੋਈ ਗੱਲ? ਤੇ ਵੇਖ ਲਓ ਕਿੱਡਾ ਸਤਿਕਾਰਿਆ ਪਰਿਵਾਰ ਆ, ਕਿ ਕੀ ਕੀਤੇ ਜਾ ਰਹੇ ਆ। ਮੈਨੂੰ ਤੇ ਸਮਝ ਨਹੀਂ ਆ ਰਿਹਾ ਵੀ ਜੋ ਇਹ ਹੋ ਰਿਹਾ ਕਿ ਆ ਵੇਖੋ ਵਿਜ਼ੂਅਲ ਤੁਸੀਂ ਵੇਖ ਸਕਦੇ ਹੋ, ਤਾਂ ਵੇਖ ਲੈਣਾ ਕਿ ਖੁਦ ਭਗਵੰਤ ਮਾਨ ਹੋਰੀ ਜੁਆਇਨ ਕਰਾ ਰਹੇ ਨੇ ਪਾਰਟੀ। ਦੁਪਹਿਰੇ ਜੋ ਭਾਸ਼ਣ ਝਾੜਿਆ ਹੈ ਭਗਵੰਤ ਮਾਨ ਹੋਰਾਂ ਨੇ, ਹੁਣ ਉਹਦਾ ਕੀ ਜਵਾਬ ਦੇਣਗੇ? ਇਹਨਾਂ ਨੂੰ ਵੋਟ ਕੌਣ ਪਾਏਗਾ ਮੈਨੂੰ ਦੱਸੋ? ਕਿ ਚੱਲਦੀ ਚੋਣ ਦੇ ਵਿੱਚ ਹੀ ਆ ਕੁਝ ਕਰੀ ਜਾਂਦੇ ਆ। ਤਾਂ ਖੈਰ 2600 ਤੋਂ ਵੱਧ ਜਾਣ ਤੇ ਵਾਹ ਭਲੀ ਆ। ਜਿਹੜੀ ਗੱਲ ਆਪਾਂ ਕਰ ਰਹੇ ਸੀਗੇ, ਤਾਂ ਇਹ ਹੁਣ ਇੱਕ ਦੂਜੇ ਨੂੰ ਕਮਜ਼ੋਰ ਕਰਨ ਦਾ ਤੇ ਆਪਣੇ ਆਪ ਨੂੰ ਤਾਕਤਵਰ ਦਰਸਾਉਣ ਦਾ ਹੀ ਯਤਨ ਆ। ਕਿਲ੍ਹਾ ਬਚਾਉਣ ਦਾ ਵਾਕਿਆ ਇਹ ਆਖਰੀ ਯਤਨ ਆ ਕਿ ਜੇ ਹੁਣ ਬਚ ਗਏ, ਇਸ ਵਾਕਿਏ ਚੋਂ ਨਿਕਲ ਗਏ, ਤੇ ਫੇਰ ਕੰਮ ਬਣ ਜਾਊਗਾ। ਪਰ ਜੀ ਦੇਖ ਲਓ ਇਤਿਹਾਸ ਜਿਹੜਾ ਹੈ ਉਹ ਕਈ ਵਾਰ ਬਹੁਤ ਐ ਕਹੀਏ ਨਾ ਕਿ ਗੂੜੇ ਤਰੀਕੇ ਨਾਲ ਆਪਣੇ ਆਪ ਨੂੰ ਦੁਹਰਾਉਂਦਾ। ਮੈਨੂੰ ਯਾਦ ਆ ਜਦੋਂ ਅਸੀਂ ਸੁਰਤ ਸੰਭਲੇ, ਰਾਜਨੀਤੀ ਚ ਰੁਚੀ ਜਿਹੜੀ ਆ ਸਕੂਲਿੰਗ ਤੋਂ ਹੀ ਸੀ ਕਿ ਸਾਨੂੰ ਥੋੜੀ ਬਹੁਤੀ, ਤੇ ਮਤਲਬ ਕਿ ਆਹੀ ਪੰਥਕ ਰਾਜਨੀਤੀ ਵੱਲ ਜ਼ਿਆਦਾ ਸੀਗਾ ਧਿਆਨ ਸਾਡਾ ਉਦੋਂ ਇਹ ਰਹਿੰਦਾ ਸੀਗਾ, ਕਿਉਂਕਿ ਮਾਹੌਲ ਹੀ ਐਸਾ ਸੀਗਾ। ਤਾਂ ਪ੍ਰਵੀਨ ਜੀ ਆਹੀ ਹਾਲਾਤ ਹੋਏ ਸਨ ਸੁਖਬੀਰ ਸਿੰਘ ਬਾਦਲ ਦੇ ਪਿਤਾ ਤੇ, ਜਦੋਂ ਬਰਨਾਲਾ ਸਰਕਾਰ ਤੋਂ ਬਾਅਦ ਅਕਾਲੀਆਂ ਚ ਟੁੱਟ ਭੱਜ ਹੋਈ, ਬਾਈਕਾਟ ਹੋ ਗਿਆ, ਬੇਅੰਤ ਸਿੰਘ ਆ ਗਿਆ, ਬੇਅੰਤ ਸਿੰਘ ਨੇ ਇਹਨਾਂ ਨੂੰ ਗੁੱਠੇ ਲਾ ਦਿੱਤਾ। ਅਚਾਨਕ ਰਘਵੀਰ ਸਿੰਘ ਦਾ ਇੰਤਕਾਲ ਹੋ ਜਾਂਦਾ ਗਿੱਦੜਵਾ ਦਾ। ਜਿਹੜਾ ਰਘਵੀਰ ਵੀ ਦੋ ਸੀ ਗਿੱਦੜਵਾ ਤੋਂ, ਕਈ ਬੰਦੇ ਕਨਫਿਊਜ਼ ਹੋ ਜਾਂਦੇ ਨੇ। ਤਾਂ ਰਘਵੀਰ ਐਮਐਲਏ ਦਾ ਇੰਤਕਾਲ ਹੋ ਜਾਂਦਾ ਤੇ ਅਚਾਨਕ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੇਰਾ ਭਤੀਜਾ ਇਲੈਕਸ਼ਨ ਲੜੂਗਾ। ਤਾਂ ਹਿਸਾਬ ਲਾ ਲਓ ਕਿ ਉਹ 1500 ਵੋਟ ਨਾਲ ਉਹ ਫੈਸਲਾ ਹੋ ਗਿਆ। ਤੇ ਕੁਝ ਮਤਲਬ ਕਿ ਮਹੀਨਿਆਂ ਬਾਅਦ, 95 ਦੀ ਸ਼ਾਇਦ ਇਹ ਗੱਲ ਹੈ, ਤੇ 97 ਚ ਕੁਝ ਮਹੀਨਿਆਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ 92 ਸੀਟਾਂ ਜਿੱਤ ਗਏ ਰਲ ਕੇ, ਜਿੱਦਾਂ ਹੁਣ ਇਹਨਾਂ ਨੇ ਜਿੱਤੀਆਂ। ਤਾਂ ਪਰ ਐਤਕੀ ਕੀ ਆ ਕਿ ਉਹੀ ਟਾਈਮ ਸੁਖਬੀਰ ਸਿੰਘ ਬਾਦਲ ਤੇ ਆ, ਟੁੱਟ ਭੱਜ ਵੀ ਆ, ਖਿੱਚ ਤੂ ਵੀ ਆ, ਮਤਲਬ ਕਿ ਹਾਸ਼ੀਆ ਗ੍ਰਸਤ ਵੀ ਆ। ਪਰ ਉਸ ਜੋ ਖਲਾ ਸੀ ਉਹਦੇ ਵਿੱਚ ਬਦਲ ਸਨ ਪ੍ਰਕਾਸ਼ ਸਿੰਘ ਬਾਦਲ। ਉਸ ਖਲਾ ਚੋਂ ਬਦਲ ਲੱਭਿਆ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ। ਪਰ ਇਸ ਖਲਾ ਦੇ ਵਿੱਚੋਂ ਬਦਲ ਜਿਹੜਾ ਉਹ ਸ਼ਾਇਦ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਇਸ ਟਾਈਮ ਨਜ਼ਰ ਆਉਂਦੇ ਮਜ਼ਬੂਤ। ਉਹ ਇੱਕ ਅਲਟਰਨੇਟਿਵ ਜਿਹੜੀ ਪੰਥਕ ਧਿਰ ਆ ਬਦਲਵੀਂ, ਉਹ ਨਜ਼ਰ ਆ ਰਹੀ ਆ। ਸੋ ਇਹ ਫਰਕ ਹੈ, ਡਿਫਰੈਂਸ ਆ। ਤੇ ਗਿੱਦੜਵਾ ਤੇ ਵੈਸੇ ਉਡੀਕਦਾ ਪਿਆ ਕਿ ਆਜੋ ਇੱਧਰ ਦੀ ਲੰਘ ਸਕਦੇ ਹੋ ਤੁਸੀਂ। ਜੀ ਬਿਲਕੁਲ। ਤੇ ਪੀੜਤ ਪਰਿਵਾਰ ਨੇ ਰਾਜਨਾਥ ਸਿੰਘ ਦਾ ਦਾਅਵਾ ਕੋਈ ਗਲਤ ਕਰਾਰ ਦਿੱਤਾ ਜੀ? ਹਾਂਜੀ ਦੇਖੋ, ਇਹ ਅਗਨੀਵੀਰ ਦਾ ਮਾਮਲਾ ਉੱਠਿਆ ਸੀਗਾ ਕੱਲ ਸਦਨ ਦੇ ਵਿੱਚ, ਤੇ ਰਾਹੁਲ ਗਾਂਧੀ ਨੇ ਆਖਿਆ ਸੀਗਾ ਕਿ ਮੈਂ ਇੱਕ ਅਗਨੀਵੀਰ ਦੇ ਘਰ ਗਿਆ ਵਾਂ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਮਿਲਦਾ ਹੀ ਕੱਖ ਨਹੀਂ ਆ। ਉੱਥੇ ਰਾਜਨਾਥ ਸਿੰਘ ਨੇ ਆਖਿਆ ਸੀਗਾ ਕਿ 1 ਕਰੋੜ ਰੁਪਈਆ ਮਿਲਦਾ, ਤੁਸੀਂ ਸਦਨ 'ਚ ਖੜ ਕੇ ਝੂਠ ਨਾ ਬੋਲੋ।
ਠੀਕ ਹੈ। ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਮੂਹਰੇ ਆਇਆ, ਉਹਨਾਂ ਆਖਿਆ ਕਿ ਰਾਜਨਾਥ ਸਿੰਘ ਝੂਠ ਬੋਲ ਰਹੇ ਸਨ, ਸਾਨੂੰ 48 ਲੱਖ ਰੁਪਈਆ ਮਿਲਿਆ, ਉਹ ਸਾਰਾ ਕੁਝ ਜਿਹੜਾ ਕੇਂਦਰ ਵੱਲੋਂ ਦਿੱਤਾ ਗਿਆ, ਸੌਰੀ ਕੇਂਦਰ ਵੱਲੋਂ ਨਹੀਂ ਦਿੱਤਾ ਗਿਆ, ਸਾਰਾ ਕੁਝ ਆਰਮੀ ਵੱਲੋਂ ਦਿੱਤਾ ਗਿਆ। ਤਾਂ ਸ਼ਾਇਦ ਹੋ ਸਕਦਾ ਰਾਜਨਾਥ ਸਿੰਘ ਨੇ ਇਸ ਨੂੰ ਹੀ ਕੇਂਦਰ ਦੀ ਸਹਾਇਤਾ ਕਿਹਾ ਹੋਵੇ, ਪਰ ਉਹ ਕਰੋੜ ਰੁਪਈਆ ਉਹ ਵੀ ਨਹੀਂ ਝੂਠ, ਉਹ ਵੀ ਬੋਲ ਰਹੇ। ਜੇ ਸੱਚ ਰਾਹੁਲ ਗਾਂਧੀ ਨਹੀਂ ਬੋਲ ਰਹੇ, ਰਾਹੁਲ ਗਾਂਧੀ ਇਸ ਗੱਲੋਂ ਕਹਿ ਸਕਦੇ ਆ ਕਿ ਮੈਂ ਕਹਿ ਰਿਹਾ ਕਿ ਕੇਂਦਰ ਆਪਣੀ ਵੱਲੋਂ ਕੋਈ ਸਹਾਇਤਾ ਰਾਸ਼ੀ ਨਹੀਂ ਦੇ ਰਹੀ, ਪਰ ਜੇ ਆਪਾਂ ਦੇਖੀਏ ਤਾਂ ਆਪਣੀ ਜਿਵੇਂ ਪੰਜਾਬ ਸਰਕਾਰ ਸ਼ਹੀਦਾਂ ਨੂੰ ਦਿੰਦੀ 1 ਕਰੋੜ ਰੁਪਈਆ, ਐਸਾ ਕੋਈ ਵੱਧਾ ਰੁੱਧਾ 1 ਕਰੋੜ ਰੁਪਈਆ ਨਹੀਂ ਦਿੱਤਾ ਜਾਂਦਾ। ਐਸਾ ਅਗਨੀਵੀਰ ਜਿਹੜੇ ਉਹ ਸ਼ਹੀਦ ਹੋਏ ਉਹ ਪੀੜਤ ਪਰਿਵਾਰ ਕਹਿ ਰਿਹਾ। ਤਾਂ ਤੁਸੀਂ ਸੋਚ ਸਕਦੇ ਹੋ ਕਿ ਦੇਸ਼ ਦਾ ਡਿਫੈਂਸ ਮਿਨਿਸਟਰ ਜਿਹੜਾ ਉੱਥੇ ਇਹ ਗੱਲ ਕਹਿ ਰਿਹਾ ਸੀਗਾ ਕਿ ਬਾਈ ਜੀ ਇਹ ਝੂਠ ਨਾ ਬੋਲੋ, ਏਦਾਂ ਆ ਓਦਾਂ ਆ, ਤਾਂ ਹੁਣ ਉਹ ਝੂਠੇ ਪੈਂਦੇ ਨਜ਼ਰ ਆ ਰਹੇ ਆ। ਤੇ ਰਾਹੁਲ ਗਾਂਧੀ ਜਿਹੜੇ ਕਹਿੰਦੇ ਸੀ ਮਿਲਦਾ ਕੱਖ ਨਹੀਂ ਹੈ, ਉਹਨਾਂ ਨੂੰ ਵੀ ਫੈਕਚੁਅਲੀ ਸਹੀ ਖੇਡਣਾ ਚਾਹੀਦਾ। ਜੋ ਰਕਮ ਜਿੱਥੋਂ ਵੀ ਮਿਲਦੀ ਆ ਉਹ ਦੱਸਣੀ ਚਾਹੀਦੀ ਆ ਕਿ ਇੰਨਾ ਮਿਲਦਾ, ਇੰਨੀ ਦੇਣ ਦੀ ਜ਼ਰੂਰਤ ਹੈ ਕਿ ਰਕਮ ਐਕਸ ਗ੍ਰੇਸ਼ੀਆ ਜਿਹੜੀ ਆ ਸੀਐਮ ਦੇਵੇ। ਵੈਸੇ ਪਾਲਿਸੀ ਬਣਾਉਣੀ ਚਾਹੀਦੀ ਆ। ਕਈ ਸਟੇਟਾਂ ਚ ਹੁਣ ਜਿਵੇਂ ਆਪਾਂ 1 ਕਰੋੜ ਰੁਪਈਆ ਦਿੰਦੇ ਆ ਸ਼ਹੀਦ ਪਰਿਵਾਰਾਂ ਨੂੰ, ਕਈ ਸਟੇਟਾਂ ਜਿਹੜੀਆਂ 10-20 ਲੱਖ ਦਿੰਦੀਆਂ ਨੇ। ਸ਼ਹਾਦਤ ਤੇ ਸ਼ਹਾਦਤ ਆ ਨਾ, ਜਿਸਨੂੰ ਅਸੀਂ ਸ਼ਹਾਦਤ ਕਹਿੰਦੇ ਆ, ਕਿ ਸ਼ਹਾਦਤ ਜੂਨੀਅਰ ਸੀਨੀਅਰ ਦੀ ਹੁੰਦੀ ਆ ਜਾਂ ਵੱਡੀ ਛੋਟੀ ਹੁੰਦੀ ਆ, ਜਾਂ ਪਰਿਵਾਰਾਂ ਤੇ ਦੁੱਖ ਜਿਹੜੇ ਸੰਕਟ ਉਹ ਛੋਟੇ ਵੱਡੇ ਹੁੰਦੇ ਆ। ਇਹਦੇ ਵਿੱਚ ਵੀ ਪਾਲਿਸੀ ਬਣਾਉਣ ਦੀ ਜ਼ਰੂਰਤ ਆ। ਕਈ ਵਾਰ ਨਵੇਂ ਵਿਆਹ ਹੁੰਦੇ ਆ ਮੁੰਡਿਆਂ ਦੇ, ਉਹ ਬੀਬੀਆਂ ਨੂੰ ਪੈਸਾ ਦੇ ਦਿੱਤਾ ਜਾਂਦਾ ਸਾਰਾ, ਉਹ ਚਲੋ ਬੀਬੀਆਂ ਦੂਜੇ ਥਾਂ ਤੇ ਚਲੇ ਜਾਂਦੀਆਂ ਨੇ, ਉਹਨਾਂ ਦੀ ਚਲੋ ਇੱਛਾ। ਤਾਂ ਕਈ ਵਾਰ ਜਿਹੜਾ ਬਜ਼ੁਰਗ ਮਾਂ ਪਿਓ ਹੁੰਦਾ ਹੈ ਉਹਦਾ ਵੀ ਬਹੁਤ ਕਹਿ ਲਓ ਕਿ ਜੀਵਨ ਦੁਸ਼ਵਾਰ ਹੋ ਜਾਂਦਾ। ਇਹ ਵੀ ਇੱਕ ਪ੍ਰਤੱਖ ਪਾਲਿਸੀ ਜਿਹੜੀ ਆ ਹੋਣੀ ਚਾਹੀਦੀ ਹੈ। ਹੋਵੇਗੀ ਤਾਂ ਮੈਨੂੰ ਪਤਾ ਨਹੀਂ, ਪਰ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ ਅਸੀਂ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਰਿਪੋਰਟ ਵੀ ਕੀਤੇ ਅਖਬਾਰਾਂ ਵਾਸਤੇ, ਜਿੱਥੇ ਮਾਵਾਂ ਏਦਾਂ ਰੁਲਦੀਆਂ ਰਹੀਆਂ। ਜੀ ਤੇ ਹਿਮਾਚਲੀ ਟੈਕਸੀ ਡਰਾਈਵਰਾਂ ਨੇ ਦੋਸ਼ ਲਾਇਆ ਕਿ ਪੰਜਾਬ 'ਚ ਸਾਡੇ ਤੇ ਹਮਲੇ ਹੋ ਰਹੇ ਆ ਜੀ। ਦੇਖੋ, ਇਹ ਇੱਕ ਤੇ ਹਮਲਾ ਜਿਹੜਾ ਰਿਪੋਰਟ ਹੋਇਆ ਸੀਗਾ ਉਹਦੇ ਵਿੱਚ ਗ੍ਰਿਫਤਾਰੀਆਂ ਵੀ ਪੈ ਗਈਆਂ। ਇਹ ਹਮਲਾ ਹੋਇਆ ਸੀ ਹਿਮਾਚਲ, ਜਦੋਂ ਲੰਘ ਕੇ ਪੰਜਾਬ 'ਚ ਐਂਟਰ ਹੁੰਦਿਆਂ ਸਾਰ ਉਹਦੇ ਵਿੱਚ ਬੰਦੇ ਫੜੇ ਗਏ। ਮਾੜਾ ਕੀਤਾ ਉਹਨਾਂ ਨੇ, ਮਾੜਾ ਕੀਤਾ। ਦੂਜੀ ਗੱਲ ਇਹ ਆ ਕਿ ਇੱਕ ਹਿਮਾਚਲੀ ਟੈਕਸੀ ਡਰਾਈਵਰ ਦਾ ਕਤਲ ਕੀਤਾ ਗਿਆ ਪ੍ਰਵੀਨ ਜੀ, ਬਹੁਤ ਘਟੀਆ ਕੰਮ ਕੀਤਾ ਗਿਆ। ਉਹਦੇ 'ਚ ਵੀ ਬੰਦੇ ਸ਼ਾਇਦ ਫੜ ਲਏ ਨੇ। ਠੀਕ ਹੈ ਜੀ। ਇਹ ਇਹਨਾਂ ਨੇ ਗੱਡੀ ਲੁੱਟਣ ਦੀ ਨੀਤ ਨਾਲ ਕੀਤਾ ਹੈ ਜਾਂ ਬਈ ਕੋਈ ਹੋਰ ਹੈ, ਮੈਨੂੰ ਨਹੀਂ ਪਤਾ। 25 ਜੂਨ ਨੂੰ ਪੰਜਾਬ ਦੇ ਲੁਧਿਆਣਾ ਦੇ 2 ਜਿਹੜੇ ਇਹ ਟੂਰਿਸਟ ਸੀਗੇ, ਇਹਨਾਂ ਨੇ ਇੱਕ ਹਿਮਾਚਲੀ ਟੈਕਸੀ ਹਾਇਰ ਕੀਤੀ ਸੀ ਤੇ ਮੁੜ ਕੇ ਕਾਗਜ਼ ਦੇ ਕੋਲ ਮਰਡਰ ਕਰ ਦਿੱਤਾ ਸੀਗਾ। ਬੰਦੇ ਜਿਹੜੇ ਆ ਕਹਿ ਲੋ ਕਿ ਉਹ ਫੜੇ ਗਏ ਜੀ, ਜਿਨ੍ਹਾਂ ਕੋ ਆਪਾਂ ਨੂੰ ਪਤਾ। ਹੁਣ ਗੱਲ ਇਹ ਆ ਕਿ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬੀਆਂ ਨਾਲ ਵੀ ਉੱਥੇ ਹੋਈਆਂ ਨੇ, ਪੰਜਾਬੀਆਂ ਦੀਆਂ ਵੀ ਕੁਝ ਗੱਡੀਆਂ ਟੁੱਟੀਆਂ, ਲੜਾਈ ਝਗੜੇ ਅੱਗੇ ਵੀ ਹੁੰਦੇ ਸੀ, ਪਰ ਹੁਣ ਜਿਵੇਂ ਮਾਹੌਲ ਬਣ ਗਿਆ, ਲੜਾਈ ਝਗੜੇ ਹਰੇਕ ਸਾਲ ਹੁੰਦੇ ਨੇ ਪ੍ਰਵੀਨ ਜੀ। ਜਿੱਥੇ ਹਜ਼ਾਰਾਂ ਟੂਰਿਸਟ ਜਾਣਗੇ ਜਾਂ ਆਉਣਗੇ, ਉੱਥੇ ਇਸ ਤਰ੍ਹਾਂ ਦੇ ਝਗੜੇ 2-4 ਹੋ ਜਾਂਦੇ ਆ। ਆਪਾਂ ਨੂੰ ਵੀ ਪਤਾ ਹੈ। ਆਪਣੇ ਇੱਥੇ ਤੁਸੀਂ ਆਪਦੇ ਸ਼ਹਿਰ ਦੇ ਸਾਰੇ ਜਿਹੜੇ, ਤੁਹਾਡਾ ਮੁਕਤਸਰ ਠੀਕ ਠਾਕ ਹੈ ਸ਼ਹਿਰ, ਸਾਡੇ ਮਲੋਟ ਦੇ ਸਾਰੇ ਹੋਟਲ, ਰਿਜ਼ੋਰਟ, ਢਾਬੇ, ਰਾਤ ਨੂੰ ਤੁਸੀਂ ਗੇੜਾ ਮਾਰ ਲਓ, ਕਿਤੇ ਨਾ ਕਿਤੇ 2-4 ਝਗੜੇ ਹੋਏ ਮਿਲਣਗੇ ਤੁਹਾਨੂੰ। ਹਾਂਜੀ, ਬਿਲਕੁਲ। ਇਹ ਨਾਰਮਲ ਚੀਜ਼ਾਂ ਨੇ। ਖਾਦਿਆਂ ਪੀਤਿਆਂ ਜਾਂ ਗੱਡੀ ਪਾਰਕ ਕਰਦੇ ਇੱਧਰ ਉੱਧਰ ਹੋ ਜਾਂਦੀਆਂ ਝੜਪਾਂ, ਪਰ ਮਾਹੌਲ ਐਤਕੀ ਖਰਾਬ ਹੋਇਆ। ਕੰਗਣਾ ਰਣੌਤ ਵਾਲੇ ਮਾਮਲੇ ਨੂੰ ਜਿੱਦਾਂ ਤੂਲ ਦਿੱਤਾ। ਉਸ ਤੋਂ ਬਾਅਦ ਜੋ NRI ਭਾਈ ਸਾਹਿਬ ਸੀ, ਮੈਂ ਤੁਹਾਨੂੰ ਦੱਸਿਆ ਸੀਗਾ, ਮੈਂ ਸਵਾਲ ਕੀਤੇ ਸੀਗੇ, ਤਾਂ ਉਸ ਤੋਂ ਬਾਅਦ ਉਹ ਕਿੱਧਰ ਗਿਆ NRI ਭਾਈ ਸਾਹਿਬ? ਕਿਉਂਕਿ ਅਗਲਿਆਂ ਨੇ ਸਾਰਾ ਕੱਚਾ ਚਿੱਠਾ ਕੱਢ ਲਿਆ। ਜੀ। ਉਸ ਤੋਂ ਬਾਅਦ ਆਪਣਾ ਕੋਈ ਆਗੂ ਵੀ ਨਹੀਂ ਬੋਲਿਆ। ਮੈਂ ਤੁਹਾਨੂੰ ਉਸ ਵੇਲੇ ਹੀ ਕਿਹਾ ਸੀ, ਉਸ ਦਿਨ ਹੀ ਕਿਹਾ ਸੀਗਾ, ਇਹ ਸਵਾਲ ਨੇ ਕਿ ਉਹ ਬੰਦਾ ਉੱਥੇ ਰੁਕਿਆ ਕਿਉਂ ਨਹੀਂ, ਉਸ ਬੰਦੇ ਨੇ MLR ਉੱਥੇ ਕਿਉਂ ਨਹੀਂ ਕਟਵਾਈ, ਤਾਂ ਇਹਨਾਂ ਦੋਸ਼ਾਂ ਦਾ ਜਵਾਬ ਕਿਉਂ ਨਹੀਂ ਦਿੱਤਾ। ਪਰ ਉਹ ਤੁਸੀਂ ਦੇਖੋ ਕਿ ਮਾਮਲਾ ਜਿਹੜਾ ਉਹ ਕੈਸੀ ਰੰਗਤ ਲੈ ਗਿਆ। ਤਾਂ ਕਿੰਨੇ ਹੀ ਮਾਮਲੇ ਜਿਹੜੇ ਹੁਣ ਹੈ, ਤਾਂ ਇਹ ਜਿੱਦਾਂ ਕਹਿ ਲਓ ਕਿ ਹੋ ਸਕਦਾ ਰੂਟੀਨ ਦੇ ਕ੍ਰਾਈਮ ਹੋਣ ਜਾਂ ਕਿਸੇ ਦੀ ਸ਼ਰਾਰਤ ਹੋਵੇ, ਪਰ ਉਹ ਮਾਮਲਾ ਜਿਹੜਾ ਹੁਣ ਟੈਕਸੀ ਡਰਾਈਵਰ ਤਾਂ ਡਰਨਗੇ ਨਾ। ਮੈਂ ਵੈਸੇ ਗਿਆ ਸੀਗਾ ਪ੍ਰਵੀਨ ਜੀ, ਕੱਲ ਕਿ ਪਰਸੋਂ ਗਿਆ ਮੈਂ, ਹਾਂਜੀ ਪਰਸੋਂ ਆਪਣਾ ਆਫਿਸ ਸੀ, ਮੈਨੂੰ ਲੱਗਦਾ ਐਤਵਾਰ ਗਿਆ ਮੈਂ, ਤੇ 2 ਹਿਮਾਚਲ ਟੈਕਸੀਆਂ ਮੈਂ ਵੇਖੀਆਂ, ਦੋਵੇਂ ਖਾਲੀ ਮੁੜ ਰਹੀਆਂ ਸੀ। ਸ਼ਾਇਦ ਬਠਿੰਡੇ ਤੋਂ ਇੱਧਰ ਨੂੰ ਜਾ ਰਹੀਆਂ ਸੀ ਚੰਡੀਗੜ੍ਹ ਨੂੰ, ਤੇ ਆਰਾਮ ਨਾਲ ਉਹ ਜਾ ਰਹੇ ਸੀ। ਉਹਨਾਂ ਦੀਆਂ ਨੰਬਰ ਪਲੇਟਾਂ ਵੀ HP ਸੀ।
ਤੇ ਮੈਂ ਸਗੋਂ ਫੋਲੋ ਕੀਤਾ ਕਿ ਦੇਖੀਏ ਯਾਰ ਕਿਸ ਮਾਹੌਲ ਨਾਲ ਜਾ ਰਹੇ। ਇੱਕ 'ਚ ਸਵਾਰੀਆਂ ਸੀ, ਇੱਕ ਖਾਲੀ ਜਾ ਰਹੀ ਸੀ, 2 ਮੈਨੂੰ ਟੱਕਰੀਆਂ। ਤਾਂ ਕੋਈ ਐਸੀ ਮਤਲਬ ਕਿ ਇਹ ਨਹੀਂ ਹੈ ਕਿ ਉਹਨਾਂ ਦੇ ਮਗਰ ਲੱਗ ਗਏ HP ਵੇਖ ਕੇ, ਐਸਾ ਕੁਝ ਵੀ ਨਹੀਂ ਸੀ, ਐਸਾ ਕੁਝ ਵੀ ਨਹੀਂ ਮੈਂ ਡਿੱਠਾ। ਤਾਂ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹ ਜਦੋਂ ਖਾਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤਣਾਅ ਵਾਲਾ, ਤਾਂ ਫਿਰ ਜ਼ਿਆਦਾ ਤੂਲ ਫੜ ਜਾਂਦਾ ਹੈ। ਉਹ ਟੈਕਸੀ ਡਰਾਈਵਰ ਜਿਹੜੇ ਉਹ ਡਰ ਰਹੇ ਨੇ ਕਿਉਂਕਿ 2-3 ਘਟਨਾਵਾਂ ਵਾਪਰ ਗਈਆਂ। ਉਹ ਕਹਿੰਦੇ ਜੀ ਕਿ ਆਪਦੇ ਉੱਥੇ ਜਾ ਕੇ ਮੰਤਰੀ ਨੂੰ ਕਿ ਜੀ ਗੱਲ ਕਰੋ, ਤੁਸੀਂ ਸਾਡੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਤੇ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਮੈਨੂੰ ਦੱਸੋ ਡਰਾਈਵਰਾਂ ਦਾ ਕੀ ਕਸੂਰ ਹੈ ਬਾਈ? ਉਹਦੇ ਵਿਚਾਰੇ ਕਿਰਤੀ ਲੋਕ ਨੇ। ਜਿਵੇਂ ਇੱਥੇ ਹੁਣ ਤੁਸੀਂ ਟਰੱਕ ਚਲਾਉਣੇ ਇੱਕ ਦੂਜੇ ਦੇਸ਼ਾਂ 'ਚ ਵੀ ਜਾਂਦੇ ਹੋ, ਜਾਂਦੇ ਆ ਨਾ ਪੰਜਾਬੀ। ਹਾਂਜੀ ਹਾਂਜੀ ਬਿਲਕੁਲ। ਤਾਂ ਟੈਕਸੀ ਵਾਲੇ ਨੇ ਤਾਂ ਇੱਕ ਦੂਜੇ ਸਟੇਟਾਂ 'ਚ ਜਾਣਾ ਹੀ ਹੈ ਜੀ। ਤਾਂ ਉਹਨਾਂ ਨਾਲ ਕਾਹਦੀ ਕੁੱਟਮਾਰ? ਸਿਆਣੇ ਬਣਨ ਦੀ ਜ਼ਰੂਰਤ ਹੈ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।